ਮੀਆਂ ਸਾਹਿਬ ਕੀ ਕਮੈਂਟ ਕਰੋਗੇ ਇਹਦੇ ਉੱਤੇ? ਜੀ ਬਿਲਕੁਲ, ਮੇਰਾ ਤਾਂ ਖਿਆਲ ਹੈ ਕਿ ਹੁਣ ਮੈਂ ਪਹਿਲੇ ਇਹ ਆਪਣਾ ਸ਼ਿਕਵਾ ਕੀਤਾ ਜਾਂਦਾ ਸੀ ਕੁੜੀਆਂ ਦੀ ਤਰਫੋਂ ਕਿ ਬਈ ਸਾਨੂੰ ਉਹ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਜਿਹੜੇ ਪਾਕਿਸਤਾਨ ਦੀ ਜਿਹੜੀ ਮੈਨਸ ਟੀਮ ਹੈਗੀ ਆ ਉਹਨੂੰ ਦਿੱਤੀ ਜਾਂਦੀ ਹੈਗੀ ਜੀ। ਪਾਕਿਸਤਾਨ ਕ੍ਰਿਕਟ ਬੋਰਡ ਤੋਂ ਮੁਸਲਸਲ ਇਹਨਾਂ ਦੇ ਇਨਵੈਸਟ ਕਰ ਰਿਹਾ, ਹਰ ਜਗ੍ਹਾ ਇਹ ਕੁੜੀਆਂ ਖੇਡਣ ਜਾਂਦੀਆਂ ਨੇ। ਇਹਨਾਂ ਦੇ ਜਿਹੜੇ ਹੈਗੇ ਨੇ ਨਾ ਹੁਣ ਮੁਆਵਜ਼ੇ ਵੀ ਬਹੁਤ ਜ਼ਿਆਦਾ ਹੈਗੇ ਨੇ, ਸੈਂਟਰਲ ਕੰਟਰੈਕਟ ਵੀ ਇਹਨਾਂ ਨੂੰ ਬਹੁਤ ਅੱਛੇ ਮਿਲਦੇ ਹੈਗੇ ਨੇ। ਲੇਕਿਨ ਰਿਜ਼ਲਟ ਜਿਹੜਾ ਹੈਗਾ ਨਾ, ਤੁਸੀਂ ਦੇਖੋ ਤਾਂ ਕਿ ਜਦੋਂ ਇੰਡੀਆ ਦੀ ਟੀਮ ਆਉਂਦੀ ਹੈ ਸਾਡੇ ਹੱਥ ਪੈਰ ਵੈਸੇ ਫੁੱਲ ਜਾਂਦੇ ਨੇ, ਚਾਹੇ ਉਹ ਸਾਡੇ ਮੁੰਡਿਆਂ ਦੀ ਟੀਮ ਹੋਵੇ ਜਾਂ ਕੁੜੀਆਂ ਦੀ ਟੀਮ ਹੋਵੇ। ਔਰ ਕਿਉਂਕਿ ਇਹਨਾਂ ਦਾ ਕੱਲ ਪਹਿਲਾ ਮੈਚ ਹੈਗਾ ਸੀ ਔਰ ਪਹਿਲਾ ਹੀ ਇਕਤਰਫਾ ਸਾਬਤ ਹੋਇਆ। ਤੁਸੀਂ ਦੇਖ ਲਓ ਕਿ ਸਾਡੀ ਜਿਹੜੀ ਕਪਤਾਨ ਹੈ ਔਰ ਉਹਦੇ ਵਿੱਚ ਇੱਕ ਦੇਖ ਲਓ ਕਿ ਇਹਨੇ ਜਿਹੜਾ ਹੈਗਾ ਨਾ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਕਦੀ ਸੈਲਫੀਆਂ ਬਣ ਰਹੀਆਂ ਸੀ, ਕਦੀ ਕੁਝ ਹੋ ਰਿਹਾ ਸੀ, 에ਅਰਪੋਰਟ ਦੇ ਤਸਵੀਰਾਂ ਬਣ ਰਹੀਆਂ ਨੇ, ਫਲਾਹ ਹੋ ਰਿਹਾ ਹੈ। ਤਵੱਜੋ ਜਿਹੜੀ ਹੈਗੀ ਨਾ, ਅਸਲ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ ਵਾਂ ਕਿ ਜਦੋਂ ਟੀਮ ਦੀ ਅੱਛੀ ਪਰਫਾਰਮੈਂਸ ਹੋਵੇ ਫਿਰ ਜੋ ਮਰਜ਼ੀ ਕਰੋ, ਲੇਕਿਨ ਕਮ ਸੇ ਕਮ ਤੁਹਾਡਾ ਪਹਿਲਾ ਮੈਚ ਹੈ, ਇੰਡੀਆ ਦੇ ਨਾਲ ਮੈਚ ਹੈਗਾ, ਤੁਹਾਡੀ ਕਪਤਾਨ ਦੀ ਕੱਲ ਆਪਣੀ ਪਰਫਾਰਮੈਂਸ ਹੀਰੋ ਹੈਗੀ ਸੀ। ਨਾ ਸਾਡੇ ਕੋਲ ਬੈਟਿੰਗ ਹੋ ਸਕੀ ਹੈ, ਨਾ ਸਾਡੇ ਕੋਲ ਬੋਲਿੰਗ ਹੋ ਸਕੀ ਹੈ। ਉਧਰੋਂ ਦੇਖ ਲਓ ਉਹਨਾਂ ਦੀ ਜਿਹੜੀ ਕਪਤਾਨ ਹੈਗੀ ਹੈ ਹਰਮਨਪ੍ਰੀਤ ਜਿਹੜੀ ਹੈਗੀ ਆ, ਉਹਨੇ ਕੱਲ ਪਰਫਾਰਮੈਂਸ ਵੀ ਦਿੱਤੀ ਹੈਗੀ ਆ, ਦੂਸਰੀ ਨਾਲ ਟੀਮ ਨੂੰ ਵੀ ਬਹੁਤ ਅੱਛਾ ਖਿਲਾਇਆ ਹੈਗਾ ਸੀ। ਔਰ ਮੈਂ ਸਮਝਦਾ ਵਾਂ ਕਿ 171-72 ਸਕੋਰ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਨਹੀਂ ਸੀਗਾ, ਲੇਕਿਨ ਅਗਰ ਕੀਤਾ ਜਾਂਦਾ, ਹਿੰਮਤ ਕੀਤੀ ਜਾਂਦੀ ਤਾਂ ਮੇਰਾ ਖਿਆਲ ਹੈ ਇਹ ਟਾਰਗੇਟ ਹਾਸਲ ਕੀਤਾ ਵੀ ਜਾ ਸਕਦਾ ਹੈ। ਹੈਗੇ ਨੇ ਮੈਂਟੋਰ ਨੇ ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਮਾਇਆਨਾਜ਼ ਫਾਸਟ ਬੋਲਰ ਰਹਿ ਚੁੱਕੇ ਨੇ, ਬੈਟਿੰਗ ਕੋਚ ਇਹਨਾਂ ਦੇ ਇਮਰਾਨ ਫਰਦ, ਉਹਨਾਂ ਨੇ ਵੀ ਬੜੀ ਕ੍ਰਿਕਟ ਖੇਡੀ ਹੈ, ਫਿਰ ਵੀ ਪਰਫਾਰਮੈਂਸ ਸਿਫਰ ਹੈ। ਕਿੱਥੇ ਲੈਕ ਕਰ ਰਹੀ ਹੈ ਟੀਮ? ਨਹੀਂ ਸਰ ਜੀ, ਉਹ ਵਹਾਬ ਨੇ ਜਿਹੜਾ ਹੈਗਾ ਨਾ ਬਹੁਤ ਵੱਡਾ ਪਲੇਅਰ ਤੇ ਨਹੀਂ ਅਸੀਂ ਕਹਿ ਸਕਦੇ, ਲੇਕਿਨ ਕਿਉਂਕਿ ਮਾਸ਼ਾਅੱਲਾ ਉਹ ਆਪਣਾ ਚੇਅਰਮੈਨ ਪੀਸੀਬੀ ਉਹਨਾਂ ਦੇ ਬਿਲਕੁਲ ਕਲੋਜ਼ ਹੈਗੇ ਨੇ ਔਰ ਤੁਹਾਨੂੰ ਮਿਨਿਸਟਰ ਵੀ ਰਹਿ ਚੁੱਕੇ ਹੈਗੇ ਨੇ। ਆ ਜਿਹੜੀ ਨਿਗਰਾਨ ਸੈਟਅਪ ਹੈਗਾ ਸੀ, ਉਹ ਅਗਰ ਕਿਹਾ ਜਾਏ ਨਾ ਬਹੁਤ ਵੱਡੇ ਪਲੇਅਰ ਨੇ, ਬਹੁਤ ਵੱਡੇ ਨੇ ਸੀ, ਬਸ ਠੀਕ ਸੀ, ਸਪੀਡ ਅੱਛੀ ਸੀ। ਲੇਕਿਨ ਇੱਕ ਇਹਨਾਂ ਨੇ ਇੰਡੀਆ ਦਾ ਵਰਲਡ ਕੱਪ ਦੇ ਵਿੱਚ ਬਹੁਤ ਹੀ ਅੱਛਾ ਮੈਚ ਖੇਲਿਆ ਹੈਗਾ ਸੀ, ਲੇਕਿਨ ਇਹ ਚੂੰਕਿ ਟੀਮ ਦੇ ਨਾਲ ਮੁਸਲਸਲ ਰਹਿ ਰਹੇ ਹੈਗੇ ਨੇ ਔਰ ਕਮ ਸੇ ਕਮ ਇਹਨਾਂ ਨੂੰ ਡਿਲੀਵਰ ਵੀ ਕਰਵਾਉਣਾ ਚਾਹੀਦਾ ਸੀ। ਲੇਕਿਨ ਮੇਰਾ ਖਿਆਲ ਹੈ ਕਿ ਉਹਨਾਂ ਦੀ ਵੀ ਸ਼ਾਇਦ ਤਵੱਜੋ ਕਿਸੇ ਹੋਰ ਪਾਸੇ ਹੋ ਸਕਦੀ ਹੈਗੀ ਹੈ। ਕਮ ਸੇ ਕਮ ਜਿਹੜਾ ਗਾਣਾ ਸ਼ੁਰੂਆਤ ਜਿਸ ਤਰੀਕੇ ਨਾਲ ਬੰਗਲਾਦੇਸ਼ ਨੇ ਕੱਲ ਪਹਿਲਾ ਮੈਚ ਵਰਲਡ ਕੱਪ ਦਾ ਖੇਲਿਆ ਔਰ ਇਕਤਰਫਾ ਤੌਰ ਤੇ ਉਹ ਮੈਚ ਜਿੱਤਿਆ, ਇਹਦਾ ਮਤਲਬ ਇਹ ਕਿ ਬੰਗਲਾਦੇਸ਼ ਸਾਡੇ ਕੋਲ ਜਿਹੜਾ ਗਾਣਾ ਮੁੰਡਿਆਂ ਦੀ ਟੀਮ ਵੀ ਸਾਡੇ ਕੋਲ ਬਹੁਤ ਅੱਛੀ ਹੁੰਦੀ ਜਾ ਰਹੀ ਹੈ, ਕੁੜੀਆਂ ਦੀ ਵੀ ਹੁੰਦੀ ਜਾ ਰਹੀ ਹੈ। ਅਸੀਂ ਜੋ ਹਾਰੀ ਜਾ ਰਹੇ ਹਾਂ, ਸਾਡੇ ਮੁੰਡੇ ਵੀ ਹਾਰਦੇ ਨੇ, ਸਾਡੀਆਂ ਕੁੜੀਆਂ ਵੀ ਹਾਰੀਆਂ ਨੇ। ਮੈਨੂੰ ਸਮਝ ਨਹੀਂ ਲੱਗਦੀ ਸਾਡੀ ਜਿਹੜੀ ਕ੍ਰਿਕਟ ਹੈ ਔਰ ਸਾਡੀ ਜਿਹੜੀ ਸਪੋਰਟਸ ਹੈਗੀ ਜਾ ਕਿੱਦਾਂ ਰਹੀ ਹੈਗੀ ਹੈ। ਇਹਨਾਂ ਨੂੰ ਕਮ ਸੇ ਕਮ ਇਹ ਜ਼ਰੂਰ ਸੋਚਣਾ ਚਾਹੀਦਾ ਹੈਗਾ। ਮੈਂ ਫਿਰ ਇੱਕ ਦਫਾ ਕਵਾਂਗਾ ਕਿ ਹਾਰਨਾ ਸਾਨੂੰ ਕਬੂਲ ਹੈਗਾ, ਲੇਕਿਨ ਕਮ ਸੇ ਕਮ ਫਾਈਟ ਤੇ ਕਰੋ ਨਾ। 106 ਸਕੋਰ ਤੇ ਤੁਹਾਡੀ ਪੂਰੀ ਟੀਮ ਜਿਹੜੀ ਆਊਟ ਹੋ ਰਹੀ ਹੈ, ਠੀਕ ਹੈ, ਔਰ ਸਿਰਫ ਜਿਹੜੇ ਉਹ ਸਾਦੀਆ ਇਕਬਾਲ ਨੇ ਔਰ ਉਹਨੇ ਸਿਰਫ 2 ਵਿਕਟਾਂ ਲਈਆਂ ਨੇ ਔਰ ਉਹਦੇ ਵਿੱਚ ਇੱਕ ਕੁੜੀ ਸੀ ਜਿਹੜੀ ਗਈ ਨੇ ਨਾ ਕੁਝ ਬਿਹਤਰ ਸਕੋਰ ਕਰਨ ਦੇ, ਮੁਨੀਬਾ ਜਿਹਦਾ ਨਾਮ ਹੈਗਾ, ਉਹ ਅੱਛਾ ਸਕੋਰ ਕਰਨ ਦੇ ਕਾਮਯਾਬ ਹੋਈ। ਤੇ ਬਾਕੀ ਕੀ ਕਰ ਰਹੀਆਂ ਨੇ ਬਈ, ਇਹਨਾਂ ਦਾ ਵੀ ਅਸੀਂ ਇਨਵੈਸਟ ਕੀਤਾ, ਇਹਨਾਂ ਨੂੰ ਵੀ ਅਸੀਂ ਉਹੀ ਪੈਸੇ ਦਿੰਦੇ ਆ, ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਨਾ ਸਹੂਲਤਾਂ ਉਹੀ ਮਿਲਦੀਆਂ ਨੇ ਕਿ ਜਿਹੜੀਆਂ ਮੁੰਡਿਆਂ ਨੂੰ ਮਿਲਦੀਆਂ ਹੈਗੀਆਂ ਨੇ। ਬਿਲਕੁਲ, तमाम तर ਸਹੂਲਤਾਂ ਦੇ ਬਾਵਜੂਦ ਪਰਫਾਰਮੈਂਸ ਸਿਫਰ ਹੈ ਤੇ ਸਵਾਲੀਆ ਨਿਸ਼ਾਨ ਹੈਗਾ ਮੁੰਡਿਆਂ ਦੀ ਤਰ੍ਹਾਂ ਵੂਮਨਸ ਟੀਮ ਉੱਤੇ ਵੀ। ਹੁਣ ਜ਼ਰਾ ਫੀਫਾ ਦੀ ਗੱਲ ਕਰਦੇ ਹਾਂ ਜੀ, ਰੰਗਾ ਰੰਗ ਮੇਲਾ ਜਾਰੀ ਹੈ ਤੇ ਕੱਲ ਜਾਪਾਨ ਦਾ ਤੇ ਨੀਦਰਲੈਂਡ ਦਾ ਮੈਚ 2-2 ਤੋਂ ਬਰਾਬਰ ਹੋਇਆ ਤੇ ਬ੍ਰਾਜ਼ੀਲ ਤੇ ਅਸੀਂ ਮੋਰੋਕੋ ਦੀ ਗੱਲ ਕਰੀਏ ਉਹ 1-1 ਤੋਂ ਵੀ ਬਰਾਬਰ ਹੋ ਗਿਆ, ਕਿਉਂਕਿ ਨੇਮਾਰ ਜੂਨੀਅਰ ਨਹੀਂ ਨੇ ਜੀ ਬ੍ਰਾਜ਼ੀਲ ਕੋਲ ਤੇ ਮੋਰੋਕੋ ਦੀ ਟੀਮ ਵੀ ਅੱਛੀ ਫਾਰਮ ਵਿੱਚ ਹੈ, 7ਵੇਂ ਨੰਬਰ ਤੇ ਰੈਂਕਿੰਗ ਹੈ ਉਹਨਾਂ ਦੀ। ਹਕੀਮੀ ਬੜੇ ਅੱਛੇ ਖਿਲਾੜੀ हैं, लेकिन वड्डी खबर है कि अज ईरान का पहला मुकाबला है न्यूजीलैंड के खिलाफ। हम तुहानूं पता ताज़ा जंग हुई है अमरीका के खिलाफ उन्होंने, तो हुण प्रैशर तो होएगा। मियाँ साहब पहले मैच उत्ते किदां वेखदे हो जी? बेसिकली तुहानूं पता है कि दुनिया जिहड़ा खेल दा जिहड़ा सब तो वड्डा जिहड़ा मेला हुंदा है वो अपना ਇਹੋ ਹੀ ਫੁੱਟਬਾਲ ਵਰਲਡ ਕੱਪ ਹੀ ਹੁੰਦਾ ਹੈ। ਤੇ ਮੇਰਾ ਖਿਆਲ ਹੈ ਕਿ ਵਾਕਈ ਫੁੱਟਬਾਲ ਵਰਲਡ ਕੱਪ ਜਿਹੜਾ ਹੈਗਾ ਹੈ, ਜਿਸ ਤਰੀਕੇ ਨਾਲ ਮੈਚਸ ਹੋ ਰਹੇ ਨੇ ਔਰ ਜਿਸ ਤਰੀਕੇ ਨਾਲ ਪੂਰੀ ਦੁਨੀਆ ਇੰਜੋਏ ਕਰ ਰਹੀ ਹੈ, ਹਾਲਾਂਕਿ ਪਾਕਿਸਤਾਨ ਦੇ ਵਿੱਚ ਫੁੱਟਬਾਲ ਦਾ ਕੋਈ ਜਿਹੜਾ ਫਿਊਚਰ ਇੰਨਾ ਬ੍ਰਾਈਟ ਨਹੀਂ ਹੈਗਾ, ਲੇਕਿਨ ਇੱਥੇ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਜੋਸ਼ੋ ਖਰੋਸ਼ ਜਿਹੜਾ ਹੈਗਾ ਨਾ ਫੁੱਟਬਾਲ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਲਿੱਤਾ ਜਾ ਰਿਹਾ ਹੈਗਾ ਹੈ। ਔਰ ਤੁਹਾਨੂੰ ਪਤਾ ਇਸ ਦਫਾ ਰਿਕਾਰਡ 48 ਟੀਮਾਂ ਵੀ ਸ਼ਾਮਲ ਹੈਗੀਆਂ ਨੇ ਔਰ ਉਹਦੇ ਬਾਅਦ ਨਵੇਂ ਮੁੰਡੇ ਵੀ ਤਕਰੀਬਨ 950 ਦੇ ਕਰੀਬ ਉਹ ਮੁੰਡੇ ਹੈਗੇ ਨੇ ਜਿਹੜੇ ਪਹਿਲੀ ਦਫਾ ਫੁੱਟਬਾਲ ਵਰਲਡ ਕੱਪ ਖੇਲ ਰਹੇ ਹੈਗੇ ਨੇ। ਲੇਕਿਨ ਵੱਡੇ ਸਟਾਰਸ ਪਲੇਅਰ ਵੀ ਜਿਹੜੇ 5-5 6 ਵਰਲਡ ਕੱਪ ਜਿਹੜੇ ਹੈਗੇ ਨੇ ਆਪਣਾ ਉਹ ਖੇਲਦੇ ਹੈਗੇ ਨੇ। ਮੀਆਂ ਸਾਹਿਬ ਤੁਹਾਡੀ ਪਸੰਦੀਦਾ ਟੀਮ ਕਿਹੜੀ ਹੈ ਜੇ ਅਸੀਂ ਗੱਲ ਕਰੀਏ, ਕਿਉਂਕਿ ਹਰ ਬੰਦਾ ਕੋਈ ਪੁਰਤਗਾਲ ਨੂੰ ਸਪੋਰਟ ਕਰ ਰਿਹਾ ਕਿਉਂਕਿ ਰੋਨਾਲਡੋ ਬੜੇ ਵੱਡੇ ਫੁੱਟਬਾਲਰ ਨੇ, ਜਾਂ ਅਸੀਂ ਫਿਰ ਮੈਸੀ ਦੀ ਗੱਲ ਕਰੀਏ ਅਰਜਨਟਾਈਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜੇ ਅਸੀਂ ਮੀਆਂ ਸਾਹਿਬ ਕੋਲੋਂ ਪੁੱਛੋ ਉਹਨਾਂ ਦੀ ਪਸੰਦੀਦਾ ਟੀਮ ਕਿਹੜੀ ਹੈ ਇਸ ਵੇਲੇ? ਮੇਰੀ ਬੇਸਿਕਲੀ ਜਿਹੜੇ ਹੈਗੀ ਹੈ ਨਾ, ਬੇਸਿਕਲੀ ਜਿਹੜੀ ਬ੍ਰਾਜ਼ੀਲ ਤੁਸੀਂ ਦੇਖਿਆ ਹੈ, ਅਰਜਨਟੀਨਾ ਦੇਖਿਆ ਹੈ, ਠੀਕ ਹੈ, ਬੇਸਿਕਲੀ ਬਹੁਤ ਵੱਡੀਆਂ ਟੀਮਾਂ ਨੇ। ਮੇਰੀ ਵੈਸੇ ਜਿਹੜੀ ਨਜ਼ਰ ਦੇ ਵਿੱਚ ਹੈਗੀ ਹੈ ਨਾ,
ਸਪੇਨ ਸ਼ਾਇਦ ਜਿਹੜਾ ਗਾਣਾ ਵੱਡਾ ਕੋਈ ਅਪਸੈਟ ਕਰ ਜੇ ਔਰ ਹੋ ਸਕਦਾ ਹੈ ਕਿ ਚੈਂਪੀਅਨ ਵੀ ਬਣ ਸਕਦੀ ਹੈ ਮੇਰੀ ਨਜ਼ਰ ਦੇ ਵਿੱਚ ਜਿਹੜੀ ਹੈ ਨਾ। ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਜਿਸ ਤਰੀਕੇ ਨਾਲ ਮੈਚਸ ਹੋ ਰਹੇ ਨੇ ਤਮਾਮ ਦੀਆਂ ਤਮਾਮ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਸਮਝ ਲਓ ਚੈਂਪੀਅਨ ਹੀ ਹੈਗੀਆਂ ਨੇ, ਕਿਉਂਕਿ ਜੋਸ਼ੋ ਖਰੋਸ਼ ਜਿਸ ਤਰੀਕੇ ਨਾਲ ਟਿਕਟਾਂ ਇੰਜ ਵਿਕਦੀਆਂ ਪਈਆਂ ਨੇ ਕਿ ਜਿਵੇਂ ਗੱਲ ਹੀ ਕੋਈ ਨਹੀਂ ਹੈਗੀ ਜਿਹੜੀ ਹੈਗੀ ਨਾ। ਤੇ ਮੈਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਜਿਹੜਾ ਅੱਜ ਈਰਾਨ ਦਾ ਮੈਚ ਹੈਗਾ, ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਨਾ ਇਸ ਵਰਲਡ ਕੱਪ ਦੇ ਵਿੱਚ ਨਾ ਬਹੁਤ ਜ਼ਿਆਦਾ ਬ੍ਰਾਜ਼ੀਲ ਜਿਹੜਾ ਕਹੇ ਆਪਣਾ ਡਿਸਕਸ ਹੋਇਆ, ਨਾ ਫਰਾਂਸ ਬਹੁਤ ਜ਼ਿਆਦਾ ਡਿਸਕਸ ਹੋਇਆ, ਨਾ ਅਰਜਨਟੀਨਾ ਡਿਸਕਸ ਹੋਇਆ, ਨਾ ਅਮਰੀਕਾ ਹੋਇਆ। ਸਭ ਤੋਂ ਜ਼ਿਆਦਾ ਜਿਹੜੀ ਡਿਸਕਸ਼ਨ ਹੋਈ ਆ ਉਹ ਹੋਈ ਹੈ ਈਰਾਨ ਦੀ ਟੀਮ ਦੀ, ਕਿਉਂਕਿ ਉਹ ਜੋ ਵੀ ਆਪਣਾ ਜੰਗ ਵਗੈਰਾ ਚੱਲ ਰਹੀ ਹੈਗੀ ਸੀ ਉਹਦੀ ਵਜ੍ਹਾ ਦੇ ਨਾਲ ਅਮਰੀਕਾ ਨੇ ਜਿਸ ਤਰੀਕੇ ਨਾਲ ਜਿਹੜਾ ਹੈਗਾ ਨਾ ਈਰਾਨ ਦੀ ਜਿਹੜੀ ਫੁੱਟਬਾਲ ਟੀਮ ਤੇ ਇਹਨਾਂ ਦੇ ਵੀ ਬਹੁਤ ਜ਼ਿਆਦਾ ਸਖਤੀ ਕੀਤੀ ਸੀ। ਔਰ ਤੁਹਾਨੂੰ ਪਤਾ ਹੈ ਕਿ ਜਿਹੜੀ ਈਰਾਨ ਦੀ ਟੀਮ ਹੈਗੀ ਹੈ ਮੈਕਸੀਕੋ ਗਈ ਹੈਗੀ ਹੈ ਔਰ ਅਮਰੀਕਾ ਨੇ ਬਾਕਾਇਦਾ ਕਿਹਾ ਹੈਗਾ ਹੈ ਕਿ ਜਿਹੜਾ ਈਰਾਨ ਦੀ ਟੀਮ ਹੈਗੀ ਹੈ ਜੇ ਮੈਚ ਖੇਲੇਗੀ, ਮੈਚ ਖੇਲਣ ਦੇ ਫੌਰੀ ਬਾਅਦ ਫਿਰ ਵਾਪਸ ਚਲੀ ਜਾਏਗੀ, ਮੈਕਸੀਕੋ ਚਲੀ ਜਾਏਗੀ। ਲੇਕਿਨ ਹੁਣ ਚੁੱਕੇ ਉਧਰ ਹੀ ਖੇਲ ਰਿਹਾ ਔਰ ਥੋੜਾ ਜਿਹਾ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਹੁਣ ਸਮਝੌਤੇ ਦੇ ਕਰੀਬ ਈਰਾਨ ਔਰ ਅਮਰੀਕਾ ਜਾ ਰਹੇ ਹੈਗੇ ਨੇ। ਇਹ ਸ਼ਾਇਦ ਗੱਲ ਹੈਗੀ ਹੈ ਦੁਨੀਆ ਵਾਸਤੇ ਬਹੁਤ ਅੱਛੀ ਗੱਲ ਹੈਗੀ ਹੈ, ਦੁਨੀਆ ਦੇ ਫੁੱਟਬਾਲ ਵਾਸਤੇ ਬਹੁਤ ਅੱਛੀ ਗੱਲ ਹੈਗੀ। ਔਰ ਅਗਰ ਇਸ ਤੋਂ ਵੀ ਵੱਡੀ ਗੱਲ ਇਹ ਹੋ ਸਕਦੀ ਹੈ, ਈਰਾਨ ਦੀ ਟੀਮ ਪਹਿਲਾ ਮੈਚ ਖੇਲ ਰਹੀ ਹੈਗੀ ਹੈ ਔਰ ਇਹਨਾਂ ਨੇ ਚੁੱਕੇ ਬੜੇ ਜ਼ਖਮ ਸਹੇ ਹੈਗੇ ਨੇ, ਬੜੇ ਇਹਨਾਂ ਨੂੰ ਧੱਕੇ ਔਰ ਇਹਨਾਂ ਨੂੰ ਠੁੱਡੇ ਪਏ, ਬੜੇ ਜ਼ਖਮ ਬੜੇ ਧੱਕੇ ਲੱਗੇ। ਤੇ ਬਤੌਰ ਮੁਸਲਮਾਨ ਮੁਲਕ ਮੀਆਂ ਸਾਹਿਬ ਸਾਡੀ ਵੀ ਦੁਆ ਹੈ ਕਿ ਈਰਾਨ ਦੀ ਟੀਮ ਜਿੱਤੇ, ਅਸੀਂ ਵੀ ਬੜੀ ਉਮੀਦਾਂ ਨਾਲ ਬਣੀ ਹੋਏ ਨੇ ਤੇ ਅੱਛੀ ਗੱਲ ਹੈ ਜੀ ਪਰਫਾਰਮ ਕਰਨ। ਤੇ ਉਮੀਦ ਕਰਦੇ ਹਾਂ ਕਿ ਹਰ ਮੈਚ ਜਿਹੜਾ ਹੈ ਨਾ ਬੜਾ ਕਾਂਟੇਦਾਰ ਹੋਇਆ, ਸਾਫ ਸ਼ਿਕਨ ਹੋਇਆ, ਇਹ ਨਾ ਹੋਏ ਕਿ ਵਨ ਸਾਈਡ ਮੈਚ ਹੋਣ। ਬਹੁਤ ਬਹੁਤ ਸ਼ੁਕਰੀਆ ਮੀਆਂ ਸਾਹਿਬ ਤੁਹਾਡੇ ਵਕਤ ਦਾ।